ਖਹਿਰਾ ਸਾਹਿਬ ਦੀ ਜਿਹੜੀ ਪੀਸੀ ਸੀ ਚੱਲਦੀ ਪੀਸੀ ਨੂੰ ਕੁਝ ਨਿੱਜੀ ਅਦਾਰਿਆਂ ਦੇ ਵੱਲੋਂ ਬੰਦ ਕਰਨ ਦਾ ਕਾਰਨ ਕੀ ਮੰਨਦੇ ਹੋ? ਖਹਿਰਾ ਸਾਹਿਬ ਨੇ ਤੱਥ ਪੇਸ਼ ਕੀਤੇ। ਉਸ 'ਚ ਇੱਕ ਵਿਜੇ ਨਈਅਰ ਦਾ ਨਾਮ ਲਿੱਤਾ, ਇੱਕ ਬਾਲੀ ਦਾ ਨਾਮ ਲਿੱਤਾ। ਉਹ ਜਦੋਂ ਨਾਮ ਲਿੱਤੇ ਨੇ ਉਹ ਬਿਲਕੁਲ ਆਥੈਂਟਿਕ ਨਾਮ ਨੇ, ਬਿਲਕੁਲ ਸੱਚੇ ਨਾਮ ਨੇ। ਉਸ ਆਰਟੀਏ 'ਚ ਖੁਲਾਸਾ ਹੋਇਆ ਕਿ ਪ੍ਰਿੰਟ ਮੀਡੀਆ ਦਾ ਇੱਕ ਹਫ਼ਤੇ 'ਚ 5.5 ਕਰੋੜ ਰੁਪਏ ਦਾ ਪੰਜਾਬ ਦੇ ਸਰਕਾਰੀ ਖਜ਼ਾਨੇ 'ਚੋਂ ਪ੍ਰਿੰਟ ਮੀਡੀਆ ਨੂੰ ਗਿਆ ਇੱਕ ਹਫ਼ਤੇ ਦੇ ਅੰਦਰ, ਸਿਰਫ ਇੱਕ ਹਫ਼ਤੇ 3.5 ਕਰੋੜ ਰੁਪਈਆ ਪੰਜਾਬ ਤੋਂ ਬਾਹਰ ਦਾ ਜਿਹੜਾ ਪ੍ਰਿੰਟ ਮੀਡੀਆ ਹੈ ਉਹਨੂੰ ਜਾਂਦਾ ਹੈ। ਤੇ ਜਿਹੜਾ 3.5 ਕਰੋੜ ਰੁਪਇਆ ਪੰਜਾਬ ਤੇ ਬਾਹਰ ਵਰਤਿਆ ਗਿਆ ਆਪਣੀ ਵਾਹਵਾਹੀ ਵਾਸਤੇ, ਪਾਰਟੀ ਦੀ ਵਾਹਵਾਹੀ ਵਾਸਤੇ, ਇਹ ਵੀ ਤਾਂ ਕਰਪਸ਼ਨ ਹੈ। ਇਹਨਾਂ ਨੇ ਇੱਕ ਬੀਬੀ ਬਿਠਾਈ ਹੋਈ ਹੈ ਮੀਡੀਆ ਦੇ ਦਫ਼ਤਰ 'ਚ, ਇਹਨਾਂ ਨੇ ਨਾਇਰ ਨੂਰ, ਉਹਨਾਂ ਨੇ ਕਈ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਉਹ ਕਹਿੰਦੇ ਆ ਵੀ ਤੁਸੀਂ ਲਾਈਵ ਨਹੀਂ ਚਲਾਉਣਾ। ਹਮ ਸਾਹਿਬ ਗੁਰਦੁਆਰਾ ਦਾ ਪ੍ਰੋਗਰਾਮ ਸੀਗਾ ਪੰਚਾਇਤਾਂ ਦਾ, ਉੱਥੇ ਫੋਰਸ ਕੀਤਾ ਗਿਆ ਮੀਡੀਆ ਨੂੰ ਕਿ ਇਹਨੂੰ ਲਾਈਵ ਨਹੀਂ ਚਲਾਉਣਾ, ਇੰਟਰਵਿਊਜ਼ ਨਹੀਂ ਕਰਨੀ। ਕਿਸਾਨਾਂ ਦੀ ਆਵਾਜ਼ ਅੱਜ ਮੀਡੀਆ ਬਹੁਤ ਘੱਟ ਚੱਕ ਰਿਹਾ ਹੈ, ਪ੍ਰਿੰਟ ਮੀਡੀਆ ਨੇ ਤੇ ਚੱਕਣੀਓ ਬੰਦ ਕਰਤੀ। ਆਮ ਆਦਮੀ ਪਾਰਟੀ ਦਾ ਆਮ ਮੁੱਖ ਮੰਤਰੀ ਨੇ, ਮੈਂ ਕਹੂੰਗਾ ਖਾਸ ਮੁੱਖ ਮੰਤਰੀ ਨੇ 4 ਕੋਠੀਆਂ ਰੱਖੀਆਂ ਹੋਈਆਂ। ਇੱਕ ਕੋਠੀ 'ਚ ਆਪ ਰਹਿੰਦੇ ਨੇ, ਬਾਕੀ 3 ਕੋਠੀਆਂ ਜਿਹੜੀਆਂ ਉਹ ਜਿਹੜੀ ਦਿੱਲੀੋਂ ਟੀਮ ਆਈ ਹੋਈ ਹੈ, ਪਲੱਸ ਇਹ ਵਿਜੇ ਨਾਇਰ ਤੇ ਬਾਲੀ ਵਗੈਰਾ, ਬਾਕੀ ਕੋਠੀਆਂ ਇਹਨਾਂ ਨੇ ਸਪੁਰਦ ਨੇ। ਇਹ ਉਹੀ ਵਿਜੇ ਨਾਇਰ ਹੈ ਜਿਹੜਾ ਬੰਬੇ ਦੀ ਇਵੈਂਟ ਮੈਨੇਜਮੈਂਟ ਕੰਪਨੀ ਦਾ CEO ਸੀਗਾ ਤੇ ਇਸ ਤੇ ਮੀ ਟੂ ਦੇ ਇਲਜ਼ਾਮ ਲੱਗੇ ਸੀਗੇ। ਮੀ ਟੂ ਦੇ ਇਲਜ਼ਾਮ ਤੇ ਇਹਨੂੰ ਕੱਢਿਆ ਗਿਆ ਸੀਗਾ ਕੰਪਨੀ 'ਚੋਂ। ਇਹ ਉਹ ਵਿਜੇ ਨਾਇਰ ਹੈ। ਲੋਕਤੰਤਰ ਦਾ ਚੌਥਾ ਥੰਮ ਮੀਡੀਆ ਨੂੰ ਮੰਨਿਆ ਜਾਂਦਾ ਹੈ। ਮੀਡੀਆ ਬੜੀ ਨਿਰਪੱਖਤਾ ਦੇ ਨਾਲ ਖਬਰ ਦਿਖਾਉਣਾ ਦਾ ਫਰਜ਼ ਹੁੰਦਾ ਹੈ ਔਰ ਬਹੁ ਪੱਖਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਸੱਚੀ ਖਬਰ ਹੈ ਉਸ ਨੂੰ ਲੈ ਕੇ ਜਾਣਾ ਮੀਡੀਆ ਦਾ ਇੱਕ ਨਿੱਜੀ ਫਰਜ਼ ਹੁੰਦਾ ਹੈ। ਪਰ ਕਿਤੇ ਨਾ ਕਿਤੇ ਜਦੋਂ ਮੌਜੂਦਾ ਸਮੇਂ ਦੇ ਵਿੱਚ ਗੱਲ ਕਰਦੇ ਆ ਔਰ ਜਾਂ ਪਿਛੋਕੜ ਸਮੇਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਮੀਡੀਆ ਨੇ ਇੱਕ ਪਾਸੜ ਰੋਲ ਅਦਾ ਕੀਤਾ ਹੈ। ਜਦੋਂ ਵੱਖ-ਵੱਖ ਜਿਹੜੇ ਮੀਡੀਆ ਨੇ ਉਹਨਾਂ ਨੂੰ ਕਿਸੇ ਨੂੰ ਗੋਦੀ ਮੀਡੀਆ ਦਾ ਨਾਮ ਦਿੱਤਾ ਜਾਂਦਾ ਹੈ, ਕਿਸੇ ਨੂੰ ਸਰਕਾਰੀ ਮੀਡੀਆ ਦਾ ਨਾਮ ਦਿੱਤਾ ਜਾਂਦਾ ਹੈ, ਤਾਂ ਮੌਜੂਦਾ ਸਮੇਂ ਦੇ ਵਿੱਚ ਵੀ ਪੰਜਾਬ ਦੇ ਮੀਡੀਆ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ ਇਸ ਗੱਲ ਤੋਂ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਮੁੱਦੇ ਨੂੰ ਚੁੱਕਦੇ ਨੇ, ਪੰਚਾਇਤੀ ਜ਼ਮੀਨਾਂ ਦੇ ਮੁੱਦੇ ਨੂੰ ਲੈ ਕੇ ਪ੍ਰੈਸ ਵਾਰਤਾਲਾਪ ਕਰਦੇ ਨੇ, ਪਰ ਉਸ ਪ੍ਰੈਸ ਵਾਰਤਾਲਾਪ ਨੂੰ ਜਿਹੜਾ ਇਹ ਵਿਚਾਲੇ ਛੱਡ ਕੇ ਕੁਝ ਮੀਡੀਆ ਅਦਾਰੇ ਇੱਕ ਪਾਸੇ ਹੋ ਜਾਂਦੇ ਨੇ, ਉਸ ਪੀਸੀ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਕੀ ਕਾਰਨ ਬਣੇ ਨੇ? ਸਾਡੇ ਨਾਲ ਸੀਨੀਅਰ ਐਡਵੋਕੇਟ ਸਤਬੀਰ ਵਾਲੀਆ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵਾਲੀਆ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਵੱਡਾ ਸਵਾਲ ਹੈ, ਤੁਸੀਂ ਵੀ ਮੌਜੂਦ ਸੀਗੇ, ਖਹਿਰਾ ਸਾਹਿਬ ਦੀ ਜਿਹੜੀ ਪੀਸੀ ਸੀ ਚੱਲਦੀ ਪੀਸੀ ਨੂੰ ਕੁਝ ਨਿੱਜੀ ਅਦਾਰਿਆਂ ਦੇ ਵੱਲੋਂ ਬੰਦ ਕਰਨ ਦਾ ਕਾਰਨ ਕੀ ਮੰਨਦੇ ਹੋ? ਦੇਖੋ, ਖਹਿਰਾ ਸਾਹਿਬ ਨੇ ਅੱਜ ਇੱਕ ਨਾਮ ਦਿੱਤਾ ਕੇਜੂ ਮੀਡੀਆ। ਕੇਜੂ ਮੀਡੀਆ ਠੀਕ ਉਸੇ ਤਰ੍ਹਾਂ ਇਹ ਨਾਮ ਦੇਣਾ ਜ਼ਰੂਰੀ ਸੀਗਾ। ਇਹ ਦੇਣਾ ਇਸ ਕਰਕੇ ਜ਼ਰੂਰੀ ਸੀਗਾ ਕਿਉਂਕਿ ਜਦੋਂ ਨੈਸ਼ਨਲ ਲੈਵਲ 'ਤੇ ਇੱਕ ਗੋਦੀ ਮੀਡੀਆ ਪੈਦਾ ਹੋ ਗਿਆ, ਨਾਮ ਗੋਦੀ ਮੀਡੀਆ ਹੋਇਆ ਉਹਦਾ, ਅਤੇ ਪੈਨ ਇੰਡੀਆ 'ਚ ਇੱਕ ਪਰਸੈਪਸ਼ਨ ਤਿਆਰ ਹੋ ਗਈ ਕਿ ਵੀ ਵਾਕਈ ਜਿਹੜਾ ਨੈਸ਼ਨਲ ਕੁਛ ਮੀਡੀਆ ਹੈਗਾ ਉਹ ਗੋਦੀ ਮੀਡੀਆ ਜਿਹੜਾ ਸਿਰਫ ਸਰਕਾਰੀ ਖਬਰਾਂ ਚਲਾ ਰਿਹਾ, ਸਰਕਾਰ ਦਾ ਪ੍ਰੋਪੇਗੈਂਡਾ ਅਤੇ ਸਰਕਾਰ ਦੀ ਐਡਵਰਟਾਈਜ਼ਮੈਂਟ ਚਲਾ ਰਿਹਾ ਹੈ। ਉਹੀ ਹਾਲਾਤ ਪਹਿਲੀ ਵਾਰੀ 70 ਸਾਲ ਜਿਹੜੇ ਹੈਗੇ ਹੈ, ਬਾਰ-ਬਾਰ ਜੋ ਆਮ ਆਦਮੀ ਪਾਰਟੀ ਕਹਿੰਦੀ 70 ਸਾਲ ਮੈਂ ਕੁਛ ਨਹੀਂ ਕੀਤਾ, ਤਾਂ 70 ਸਾਲਾਂ 'ਚ ਜੋ ਕੁਛ ਨਹੀਂ ਹੋਇਆ ਤਾਂ ਪੰਜਾਬ 'ਚ ਉਹ ਹੋਇਆ। ਪੰਜਾਬ ਬਲੀਦਾਨਾਂ ਦੀ ਧਰਤੀ ਹੈ, ਪੰਜਾਬ ਸ਼ਹੀਦਾਂ ਦੀ ਧਰਤੀ ਹੈ, ਪੰਜਾਬ ਕ੍ਰਾਂਤੀਕਾਰੀਆਂ ਦੀ ਧਰਤੀ ਹੈ। ਜਦ ਵੀ ਕੋਈ ਵੱਡਾ ਹੰਗਾਰਾ ਦੇਸ਼ 'ਚ ਕੋਈ ਲੋਕਤੰਤਰ ਦਾ ਘਾਣ ਹੁੰਦਾ ਤਾਂ ਪੰਜਾਬ ਵੱਲੋਂ ਆਵਾਜ਼ ਚੁੱਕੀ ਜਾਂਦੀ, ਜਿਹੜਾ ਕਿ ਪੂਰੇ ਦੇਸ਼ ਤੱਕ ਜਾਂਦਾ। ਤੁਸੀਂ ਕਿਸਾਨ ਅੰਦੋਲਨ ਦੇਖਿਆ ਹੀ ਹੈ। ਅਤੇ ਪਰ ਉਸ ਸੂਬੇ ਦਾ ਜਦੋਂ ਮੀਡੀਆ ਹੀ ਜਿਹਨੂੰ ਕਹਿੰਦੇ ਆ ਕੇਜਰੀ ਮੀਡੀਆ ਹੋਣਾ ਸ਼ੁਰੂ ਹੋ ਜੇ ਤਾਂ ਉਹ ਬੜਾ ਵੱਡਾ ਜਿਹੜਾ ਉਸ ਪੰਜਾਬ ਦੇ ਅਭਿਮਾਨ ਨੂੰ, ਪੰਜਾਬ ਦੀ ਲੋਕਤਾਂਤਰਿਕ ਸ਼ਕਤੀ ਨੂੰ, ਪੰਜਾਬ ਦੇ ਉਸ ਗਰੂਰ ਨੂੰ, ਪੰਜਾਬ ਦੇ ਉਸ ਮੈਂ ਕਹੂੰਗਾ ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ, ਲਾਲਾ ਲਾਜਪਤ ਰਾਏ ਦੇ ਉਸ ਪੰਜਾਬ ਨੂੰ ਇੱਕ ਵੱਡੀ ਸੱਟ ਜਿਹੜੀ ਹੈ ਉਹ ਫਿਰ ਜਿਹਨੂੰ ਕਹਿੰਦੇ ਆ ਉਹ ਲੱਗ ਰਹੀ ਹੈ। ਜੋ ਖਹਿਰਾ ਸਾਹਿਬ ਨੇ ਤੱਥ ਪੇਸ਼ ਕੀਤੇ, ਉਸ 'ਚ ਇੱਕ ਵਿਜੇ ਨਈਅਰ ਦਾ ਨਾਮ ਲਿੱਤਾ, ਇੱਕ ਬਾਲੀ ਦਾ ਨਾਮ ਲਿੱਤਾ। ਉਹ ਜਦੋਂ ਨਾਂ ਲਿੱਤੇ ਨੇ ਉਹ ਬਿਲਕੁਲ ਆਥੈਂਟਿਕ ਨਾਮ ਨੇ, ਬਿਲਕੁਲ ਸੱਚੇ ਨਾਮ ਨੇ। ਉਹਦਾ ਕਾਰਨ ਕੀ ਹੈ? ਮੈਂ ਤੁਹਾਨੂੰ ਇੱਕ ਛੋਟੀ ਜਿਹੀ ਪਹਿਲਾਂ ਐਗਜ਼ਾਮਪਲ ਦੇ ਕੇ ਤੁਹਾਨੂੰ ਮੈਂ ਕੁਝ ਸਬੂਤ ਵੀ ਦਊਂਗਾ। ਐਗਜ਼ਾਮਪਲ ਇਹ ਕਿ ਬਠਿੰਡੇ ਤੋਂ ਮੇਰੇ ਇੱਕ ਮਿੱਤਰ ਨੇ ਖਬਰ ਆਪਣੀ ਭੇਜੀ ਲੋਕਲ ਨਿਊਜ਼ਪੇਪਰ ਨੂੰ। ਮੈਂ ਖੈਰ ਚੈਨਲ ਦਾ ਨਾਮ, ਚੈਨਲ ਤਾਂ ਨਹੀਂ, ਖੈਰ ਪ੍ਰਿੰਟ ਮੀਡੀਆ ਨੂੰ ਡਿਸਕਲੋਜ਼ ਕੀਤੀ ਕਿ ਇਹ ਖਬਰ ਹੈ ਜੀ ਕਿ ਉਹ ਸੀਗਾ PSPL 'ਚ 1700 ਨੌਕਰੀਆਂ ਦੀ ਕਟੌਤੀ ਦਾ, ਕਿ ਸਰਕਾਰ ਨੇ 1700 ਨੌਕਰੀਆਂ ਦੀ ਕਟੌਤੀ ਕਰਤੀ। ਇਮੀਡੀਏਟ ਜੋ ਮੇਰੇ ਮਿੱਤਰ ਦਾ ਕਹਿਣਾ ਹੈ ਕਿ ਜਿਹੜਾ ਬਾਲੀ ਇਹ ਜਿਹਨੇ ਨਾਮ ਲਿੱਤਾ ਗਿਆ ਜਲੰਧਰ ਵਾਲੇ ਦਾ, ਇਹ ਇਮੀਡੀਏਟ ਉਸ ਅਦਾਰੇ ਦੇ ਐਡੀਟਰ ਨੂੰ ਫੋਨ ਕਰਕੇ ਉਹਨੂੰ ਪਤਾ ਲੱਗਦਾ ਤਾਂ ਫੋਨ ਕਰਦਾ ਹੈ ਕਿ ਬਈ ਤੁਹਾਡੇ ਕੋਈ ਇੱਦਾਂ ਦੀ ਖਬਰ ਆਈ ਆ, ਉਹ ਖਬਰ ਨੂੰ ਰੋਕ ਦਿਓ, ਖਬਰ ਨਹੀਂ ਚਲਾਉਣੀ ਹੈਗੀ।
ਤਾਂ ਐਡੀਟਰ ਸਾਹਿਬ ਫਿਰ ਪੱਤਰਕਾਰ ਸਾਹਿਬ ਨੂੰ ਫੋਨ ਕਰਦੇ, ਤਾਂ ਪੱਤਰਕਾਰ ਨੂੰ ਕੁਦਰਤੀ ਜਦੋਂ ਉਹ ਬੰਦੇ ਨੂੰ ਫੋਨ ਕੀਤਾ ਜਾਂਦਾ ਹੈ, ਬਠਿੰਡੇ ਵਾਲੇ ਨੂੰ, ਉਹ ਫਿਰ ਨੋਟੀਫਿਕੇਸ਼ਨਾਂ ਭੇਜਦਾ ਹੈ। ਨੋਟੀਫਿਕੇਸ਼ਨਾਂ ਭੇਜਣ ਤੋਂ ਬਾਅਦ ਚਲੋ ਮੈਂ ਸਲੂਟ ਕਰਦਾ ਉਸ ਨਿਊਜ਼ ਅਦਾਰੇ ਦੇ ਐਡੀਟਰ ਨੂੰ, ਪ੍ਰਿੰਟ ਮੀਡੀਆ ਦੇ ਨੂੰ, ਕਿ ਉਹ ਫਿਰ ਉਹ ਖਬਰ ਛਾਪਦੇ ਨੇ। ਜਦੋਂ 10 ਦਿਨ ਨੋਟੀਫਿਕੇਸ਼ਨ ਆ ਗਿਆ, ਫਿਰ ਉਹ ਬਾਲੀ ਸਪੈਸ਼ਲ ਉਹਦਾ ਦਫ਼ਤਰ ਜਾਂਦਾ, ਦਫ਼ਤਰ ਜਾ ਕੇ ਉਹਨਾਂ ਨੂੰ ਇੱਕ ਤਰ੍ਹਾਂ ਥ੍ਰੈਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਫਿਰ ਵੀ ਉਹ ਜੁਰਤ ਰੱਖਦੇ ਨੇ, ਖਬਰ ਛਾਪਦੇ ਨੇ, ਉਹ ਖਬਰ ਛਪਦੀ ਹੈ। ਇਵੇਂ ਹੀ ਉਸੀ ਮਿੱਤਰ ਨੇ ਇੱਕ ਹੋਰ RTA ਪਾਈ ਸੀਗੀ, ਜਿਹੜਾ ਕਿ ਬਹੁਤ ਵੱਡਾ ਖੁਲਾਸਾ, ਖੈਰ ਮੈਂ ਵੀ ਪਾਈਆਂ ਹੋਈਆਂ, ਮੈਂ ਅੱਗੇ ਦੱਸਾਂਗਾ। ਉਹ ਕਹਿੰਦਾ ਜੀ ਉਸ RTA 'ਚ ਖੁਲਾਸਾ ਹੋਇਆ ਕਿ ਪ੍ਰਿੰਟ ਮੀਡੀਆ ਦਾ ਇੱਕ ਹਫ਼ਤੇ 'ਚ 5.5 ਕਰੋੜ ਰੁਪਏ ਦਾ ਪੰਜਾਬ ਦੇ ਸਰਕਾਰੀ ਖਜ਼ਾਨੇ 'ਚੋਂ ਪ੍ਰਿੰਟ ਮੀਡੀਆ ਨੂੰ ਗਿਆ, ਇੱਕ ਹਫ਼ਤੇ ਦੇ ਅੰਦਰ, ਸਿਰਫ ਇੱਕ ਹਫ਼ਤਾ। ਆਮ ਆਦਮੀ ਪਾਰਟੀ ਵੱਲੋਂ ਦਿੱਤਾ ਜਾਂਦਾ, ਸਰਕਾਰ ਵੱਲੋਂ, ਪੰਜਾਬ ਸਰਕਾਰ ਆਮ ਆਦਮੀ ਪਾਰਟੀ ਹੋ ਗਈ, ਜਿਸ 'ਚੋਂ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ 3.5 ਕਰੋੜ ਰੁਪਈਆ ਪੰਜਾਬ ਤੋਂ ਬਾਹਰ ਦਾ ਜਿਹੜਾ ਪ੍ਰਿੰਟ ਮੀਡੀਆ ਹੈ ਉਹਨੂੰ ਜਾਂਦਾ ਹੈ। ਮਤਲਬ ਗੁਜਰਾਤ, ਜਿਹੜੇ ਤੁਸੀਂ ਐਡ ਦੇਖ ਰਹੇ ਨੇ, ਕੋਈ ਗੁਜਰਾਤ ਲੱਗ ਰਹੀ, ਰਾਜਸਥਾਨ ਲੱਗ ਰਹੀ, ਹਿਮਾਚਲ ਲੱਗ ਰਹੀ, ਕਿੱਥੇ ਕਿੱਥੇ ਐਡ ਲੱਗ ਰਹੀਆਂ। ਹੁਣ ਜਿਹੜੇ ਸਰਕਾਰ 3.5 ਕਰੋੜ ਰੁਪਇਆ ਪੰਜਾਬ ਤੇ ਬਾਹਰ ਖਰਚ ਰਹੀ ਹੈ ਇੱਕ ਹਫ਼ਤੇ ਦਾ, ਤੁਸੀਂ ਸੋਚੋ 2 ਮਹੀਨੇ ਦਾ ਕੀ ਹਾਲ ਹੋਣਾ। ਮਾਲੀਆ ਸਾਹਿਬ, ਇੱਥੇ ਮੈਂ ਰੋਕਣਾ ਚਾਹਾਂਗਾ, ਸਵਾਲ ਕਰਨਾ ਚਾਹਾਂਗਾ ਕਿ ਇਹ ਜਿਹੜਾ ਪੰਜਾਬ ਦੇ ਮੀਡੀਆ ਨੂੰ ਪੈਸਾ ਦੇਣਾ ਪੰਜਾਬ ਸਰਕਾਰ ਦੇ ਵੱਲੋਂ, ਤਾਂ ਹੋ ਸਕਦਾ ਹੈ ਕਿ ਉਹ ਪੰਜਾਬ ਦੇ ਵਿੱਚ ਐਡ ਕਰੇ, ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਸਰਕਾਰ ਦੀ ਗੱਲ ਲੈ ਕੇ ਜਾਵੇ, ਪਰ ਜਿਹੜਾ ਪੰਜਾਬ ਤੋਂ ਬਾਹਰ ਦੇ ਜਿਹੜੀਆਂ ਸਟੇਟਾਂ ਨੇ ਜਾਣਾ, ਉੱਥੋਂ ਦੇ ਮੀਡੀਆ ਨੂੰ ਪੈਸਾ ਦੇਣਾ, ਫਿਰ ਉਹਦਾ ਕਾਰਨ ਕੀ ਮੰਨਿਆ ਜਾਵੇ? ਉਹ ਕਰਪਸ਼ਨ ਹੈ। ਸਰਕਾਰੀ ਪੈਸੇ ਨਾਲ ਮਾਨ ਸਾਹਿਬ ਨੇ ਕੱਲ ਇੱਕ ਕੌਮ ਮਾਰ ਕੇ ਟੰਗਿਆ, ਸ਼ਹੀਦ ਬਣਨ ਦੀ ਕੋਸ਼ਿਸ਼ ਕੀਤੀ, ਵੀ ਦੇਖੋ ਜੀ ਕਿੰਨੇ ਅਸੀਂ ਜ਼ੀਰੋ ਟੋਲਰੈਂਸ ਸਾਡੀ ਕਰਪਸ਼ਨ ਤੇ ਹੈਗੀ ਹੈ। ਤੇ ਜਿਹੜਾ 3.5 ਕਰੋੜ ਰੁਪਇਆ ਪੰਜਾਬ ਤੇ ਬਾਹਰ ਵਰਤਿਆ ਗਿਆ ਆਪਣੀ ਵਾਹਵਾਹੀ ਵਾਸਤੇ, ਪਾਰਟੀ ਦੀ ਵਾਹਵਾਹੀ ਵਾਸਤੇ, ਇਹ ਵੀ ਤਾਂ ਕਰਪਸ਼ਨ ਹੈ। ਤੁਹਾਡੇ ਕੋਲੇ ਤੱਥ ਹਨ? RTA ਪਈ ਆ ਉਹ ਛੇਤੀ, ਹਜੇ ਨਹੀਂ, ਇੱਕ ਵੱਡੀ ਪ੍ਰੈਸ ਕਾਨਫਰੰਸ ਕਰਾਂਗੇ ਇਸ ਮੈਟਰ ਤੇ, ਉੱਥੇ ਸਾਰੇ ਖੁਲਾਸੇ ਰੱਖਾਂਗੇ। ਉਸ 'ਚ ਉਹਨਾਂ ਦਾ 45 ਲੱਖ ਹੈਲੀਕਾਪਟਰ ਦੇ ਝੂਟਿਆਂ ਵਾਲਾ ਵੀ ਰੱਖਾਂਗੇ, ਸਾਰਾ ਕੁਝ ਰੱਖਾਂਗੇ। ਤੇ ਇੱਕ RTA ਜੇ ਸੱਚੇ ਹੁੰਦੇ, ਜੋ ਮੇਰਾ ਅੰਦਾਜ਼ਾ ਹੁਣ ਤੱਕ ਸਾਨੂੰ ਅਨੁਮਾਨ ਲੱਗ ਰਿਹਾ, ਸਾਡਾ ਸੂਤਰਾਂ ਦੀ ਖਬਰ ਹੈ ਕਿ ਤਕਰੀਬਨ ਹੁਣ ਤੱਕ 2 ਮਹੀਨੇ 'ਚ 800 ਕਰੋੜ ਰੁਪਈਆ ਇਹ ਪੰਜਾਬ ਦਾ ਇਹ ਮੀਡੀਆ ਤੇ ਖਰਚ ਚੁੱਕੇ ਨੇ। ਚਾਹੇ ਉਹ ਪ੍ਰਿੰਟ ਮੀਡੀਆ, ਤੁਸੀਂ ਦੇਖਿਆ, ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਖਹਿਰਾ ਸਾਹਿਬ ਨੇ ਵੀ ਸਵੇਰੇ ਕਿਹਾ ਅੱਜ ਕਿ ਪ੍ਰਿੰਟ ਮੀਡੀਆ ਨੇ ਅੱਜ ਕੱਲ੍ਹ ਦੀ ਇੱਕ ਖਬਰ ਵੀ ਨਹੀਂ ਛਾਪੀ ਹੈ, ਜਦ ਕਿ ਕਿੱਡਾ ਵੱਡਾ ਪੰਚਾਇਤੀ ਮੁੱਦਾ ਦਾ ਇਸ਼ੂ ਸੀਗਾ। ਬਾਰ-ਬਾਰ ਸਰਕਾਰ ਜਿਹੜੀ ਹੈ ਛੋਟੇ ਫਾਰਮਰਸ ਦੀ ਅਸੀਂ ਲੜਾਈ ਲੜ ਰਹੇ ਹੈ, ਤੇ ਸਰਕਾਰ ਬਾਰ-ਬਾਰ ਤਸ਼ੱਦਦ ਛੋਟੇ ਫਾਰਮਰਸ 'ਤੇ ਕਰ ਰਹੀ ਹੈ। ਪ੍ਰਿੰਟ ਮੀਡੀਆ ਤੋਂ ਛੋਟੇ ਕਿਸਾਨਾਂ ਦੀ ਖਬਰ ਹੀ ਗਾਇਬ ਹੈ। ਹਾਂ, ਕਿਤੇ ਜਾ ਕੇ ਮੰਤਰੀ ਸਾਹਿਬ ਜ਼ਮੀਨ ਵਾਹ ਆਏ, ਉਹ ਫੋਟੋ ਦੇ ਨਾਲ ਖਬਰ ਜ਼ਰੂਰ ਪ੍ਰਿੰਟ ਮੀਡੀਆ ਲਾ ਰਿਹਾ ਹੈ, ਪਰ ਦੂਜੀ ਖਬਰ ਬਿਲਕੁਲ ਉਹਨਾਂ ਦੇ ਹੱਕ ਦੀ ਖਬਰਾਂ ਜਿਹੜੀਆਂ ਪ੍ਰਿੰਟ ਮੀਡੀਆ ਤੋਂ ਗਾਇਬ ਨੇ। ਇੱਥੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪ੍ਰਿੰਟ ਮੀਡੀਆ ਪੰਜਾਬ ਦਾ ਜਿਹੜਾ ਹੈਗਾ ਉਹ ਵਿਕ ਚੁੱਕਾ ਹੈ, ਜਾਂ ਉਹ ਡਰ ਚੁੱਕਾ ਹੈ, ਉਹਨਾਂ ਨੂੰ ਧਮਕੀਆਂ ਆ ਚੁੱਕੀਆਂ ਨੇ, ਉਹ ਡਰ ਚੁੱਕਾ ਹੈ। ਹੁਣ ਆ ਗਈ ਇਲੈਕਟ੍ਰੋਨਿਕ ਮੀਡੀਆ ਦੀ ਗੱਲ। ਪਹਿਲਾਂ ਮੈਂ RTA ਦਾ ਖੁਲਾਸਾ ਕਰਦਾ। ਇੱਕ ਮੈਂ RTA ਪਾਈ ਸੀ 26/4/2022 ਨੂੰ। ਇਹ RTA ਹੈ ਜੀ, ਇਹ ਪਾਈ ਵੀ ਗਈ ਹੈ ਚੀਫ ਸੈਕਟਰੀ ਸਾਹਿਬ ਨੂੰ, ਅਤੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ ਕਿ ਤੁਸੀਂ 1/3/2022 ਤੋਂ ਲੈ ਕੇ 31/3/2022, 1/4/2022 ਤੋਂ ਲੈ ਕੇ 31/4/2022 ਤੱਕ ਤੁਸੀਂ ਜਿਹੜਾ ਵੀ ਤੁਹਾਡਾ ਮੀਡੀਆ, ਸੋਸ਼ਲ ਮੀਡੀਆ, ਬੈਨਰ, ਪੋਸਟਰ, ਹੋਰਡਿੰਗ, ਐਡਵਰਟਾਈਜ਼ਮੈਂਟ, ਉਹਦਾ ਜਿੰਨਾ ਵੀ ਐਕਸਪੈਂਸਿਸ ਪੰਜਾਬ ਸਰਕਾਰ ਦੇ ਹੁਣ ਤੱਕ ਹੋਏ ਨੇ, ਤੁਹਾਡੀ PR ਏਜੰਸੀ ਜਾਂ ਤੁਹਾਡੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨੇ ਜੋ ਆਪਣਾ ਖਰਚੇ ਨੇ, ਉਹਦਾ ਮੈਨੂੰ ਬਿਊਰੋ ਦਿੱਤਾ ਜਾਵੇ। ਹੁਣ ਸਰਕਾਰ ਡਰਦੀ ਕਿਉਂ ਭੱਜਦੀ ਹੈ? ਕਿਤੇ ਫੜੇ ਨਾ ਜਾਈਏ। ਮੈਂ ਹੀ ਖੁਲਾਸਾ ਕੀਤਾ ਸੀਗਾ, ਉਸ ਟਾਈਮ ਲੋਕ ਬਦਲਾਵ ਦੀ ਹਨੇਰੀ 'ਚ ਚੱਲੇ ਹੋਏ ਸੀਗੇ। ਮੈਂ ਹੀ ਖੁਲਾਸਾ ਕੀਤਾ ਸੀ ਕਿ 2021 ਦੇ ਜਨਵਰੀ, ਫਰਵਰੀ, ਮਾਰਚ, ਸਿਰਫ 3 ਮਹੀਨਿਆਂ 'ਚ ਦਿੱਲੀ ਦੇ ਸਰਕਾਰ ਦੇ ਪੈਸੇ ਨਾਲ ਅਰਵਿੰਦ ਕੇਜਰੀਵਾਲ ਜੀ ਨੇ 150 ਕਰੋੜ ਦੀ ਐਡਵਰਟਾਈਜ਼ਮੈਂਟ ਪੂਰੇ ਦੇਸ਼ 'ਚ ਕਰੀ ਸੀਗੀ। 150 ਕਰੋੜ 3 ਮਹੀਨੇ ਦਾ ਖਰਚਾ ਸੀ ਅਰਵਿੰਦ ਕੇਜਰੀਵਾਲ ਜੀ ਨੇ, ਉਹ 3 ਮਹੀਨਿਆਂ 'ਚ। ਅਤੇ ਪੰਜਾਬ ਤਾਂ ਹੁਣ ਤੱਕ 800 ਕਰੋੜ ਖਰਚ ਚੁੱਕਿਆ, ਜੋ ਸਾਨੂੰ ਸੂਤਰਾਂ ਦੀ ਖਬਰ ਹੈ। ਤਾਂ ਹੀ ਉਹਦਾ ਜਵਾਬ ਨਹੀਂ ਦੇ ਰਹੇ। ਕਰਿਆ ਕੀ ਹੁਣ ਇਹਨਾਂ ਨੇ ਜਿਹੜੀ ਏਜੰਸੀ ਨੇ ਸਾਰਾ ਪੈਸਾ ਦਿੱਤਾ, ਕਿਉਂਕਿ ਸਟੇਟ ਗਵਰਨਮੈਂਟ ਦਾ ਇੱਕੋ ਡਿਪਾਰਟਮੈਂਟ ਜਿਹੜਾ ਪੈਸਾ ਦੇਊਗਾ, ਉਹਦੀ RTA ਦਾ ਜਵਾਬ ਦੇਣ ਦੀ ਬਜਾਏ ਆਹ ਗੱਥਾ ਪਿਆ ਮੇਰੇ ਕੋਲ, ਡਿਸਟ੍ਰਿਕਾਂ 'ਚ ਭੇਜਤੀਆਂ ਵੀ ਜੀ ਕਿੰਨੇ ਪੋਸਟਰ ਲੱਗੇ, ਕਿੰਨੇ ਹੋਰਡਿੰਗ ਲੱਗੇ। ਆਹ ਮੇਰੇ ਕੋਲ ਰੋਜ਼ 4-5 ਚਿੱਠੀਆਂ ਆ ਜਾਂਦੀਆਂ ਉਹਨਾਂ ਤੋਂ। ਯਾਰ ਜਿਹੜੀ ਚੀਜ਼ ਮੰਗੀ ਉਹ ਦਿਓ ਨਾ ਤੁਸੀਂ। ਹੁਣ ਰੋਪੜ ਜ਼ਿਲ੍ਹੇ ਨੇ ਗੁਜਰਾਤ ਦੇ ਮੀਡੀਆ ਨੂੰ ਐਡ ਥੋੜ੍ਹੀ ਦਿੱਤੀ ਹੈ। ਹੁਣ ਪਟਿਆਲੇ ਦੇ ਜ਼ਿਲ੍ਹੇ ਨੇ ਗੁਜਰਾਤ ਦੇ ਮੀਡੀਆ, ਹਿਮਾਚਲ ਦੇ ਮੀਡੀਆ ਨੂੰ ਐਡ ਥੋੜ੍ਹੀ ਦਿੱਤੀ। ਐਡ ਤਾਂ ਚੀਫ ਸੈਕਟਰੀ ਸਾਹਿਬ ਦੇ ਅੰਡਰ ਪ੍ਰਿੰਸੀਪਲ ਸੈਕਟਰੀ ਜਿਹੜੇ PR ਡਿਪਾਰਟਮੈਂਟ ਦੇ ਨੇ, ਜਿਹੜੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਆ, ਐਡ ਤਾਂ ਉਹਨਾਂ ਨੇ ਦੇਈ ਹੈ। ਜਵਾਬ ਉਹਨਾਂ ਨੂੰ ਦੇਣਾ ਚਾਹੀਦਾ, ਚਿੱਠੀ ਉਹਨਾਂ ਨੂੰ ਭੇਜਣੀ। ਖੈਰ ਮੈਂ ਇਹਦੀ ਅਪੀਲ ਫਾਈਲ ਕਰੂੰਗਾ, 26 ਤਰੀਕ ਨੂੰ ਮਹੀਨਾ ਪੂਰਾ ਹੋ ਜਾਣਾ, ਇਹਦੀ ਅਪੀਲ ਫਾਈਲ ਕਰੂੰਗਾ। ਲੜਾਂਗੇ ਪੂਰਾ ਅਸੀਂ ਵੀ ਇਹਨਾਂ ਦੇ ਜਿਹੜੇ ਕਾਲਾ ਬਾਜ਼ਾਰੀ, ਚੋਰੀ, ਠੱਗੀ ਜਿਹੜੀ ਹੈਗੀ ਹੈ, ਅਤੇ ਉਹਦਾ ਖੁਲਾਸਾ ਕਰਾਂਗੇ।
ਇੱਕ ਮੇਰੀ ਤੁਹਾਡੇ ਚੈਨਲ ਥਰੂ ਸਾਰੇ ਮੀਡੀਆ ਦੇ ਸਾਥੀਆਂ ਨੂੰ, ਦੇਖੋ ਸਾਨੂੰ ਕਈ ਪੱਤਰਕਾਰ ਵੀਰ ਤੁਹਾਡੇ ਵਰਗੇ ਭਰਾ, ਕਈ ਪੱਤਰਕਾਰ ਵੀਰ ਮਿਲਦੇ ਨੇ ਜਿਹੜੇ ਕਿ ਕੁਝ ਮੀਡੀਆ ਕੇਜਰੀ ਮੀਡੀਆ ਹੋ ਚੁੱਕਿਆ ਹੈ, ਇਹ ਐਡਮਿਟ ਕਰਨ ਦੀ ਗੱਲ ਹੈ। ਉਹ ਵਿਚਾਰੇ ਕਹਿੰਦੇ ਬਾਈ ਜੀ ਆਪਣਾ ਰਿਲੇਸ਼ਨ ਸਭ ਦਾ ਵਧੀਆ, ਅਸੀਂ ਪੰਜਾਬ ਦੇ ਹਿੱਤ ਦੀ ਗੱਲ ਕਰਨਾ ਚਾਹੁੰਦੇ ਹਾਂ, ਪਰ ਅਸੀਂ ਕਰੀਏ ਕੀ? ਅਸੀਂ ਸ਼ੁਰੂ 'ਚ ਅਸੀਂ ਕਈ ਪੰਜਾਬ ਦੇ ਹਿੱਤ ਦੀ ਗੱਲਾਂ ਵਾਸਤੇ ਰਿਕਾਰਡਿੰਗਾਂ ਕੀਤੀਆਂ, ਇੰਟਰਵਿਊਜ਼ ਕੀਤੀਆਂ, ਪਰ ਸਾਡਾ ਚੈਨਲ ਨਹੀਂ ਚਲਾਉਂਦਾ। ਲਾਸਟਲੀ ਅਸੀਂ ਥੱਕ ਹਾਰ ਕੇ ਬੈਠ ਗਏ। ਉਲਟਾ ਮੈਂ ਉਹ ਸਾਥੀਆਂ ਨੂੰ ਸਲੂਟ ਕਰਦਾ, ਆਪਣੇ ਮੀਡੀਆ ਦਿਆਂ ਨੂੰ, ਉਹ ਵਿਚਾਰੇ ਜਿਹੜੇ ਤੁਹਾਡੇ ਵਰਗੇ ਗੈਰਤਮੰਦ ਤੇ ਤੁਹਾਡੇ ਵਰਗੇ ਪੰਜਾਬ ਦੇ ਹੱਕ 'ਚ ਬੋਲਣ ਵਾਲੇ ਸਾਥੀ ਨੇ, ਉਹ ਵਿਚਾਰੇ ਤੁਹਾਨੂੰ ਵੀ ਕਈਆਂ ਨੇ ਅਪਰੋਚ ਕੀਤਾ, ਉਹ ਅਪਰੋਚ ਕਰਦੇ ਨੇ ਯਾਰ ਆਹ ਖਬਰ ਹੈ ਯਾਰ ਸਾਡੇ ਵਾਲਿਆਂ ਨੇ ਚਲਾਉਣੀ ਨਹੀਂ ਹੈਗੀ, ਆਹ ਤੁਸੀਂ ਚਲਾ ਦਿਓ। ਉਹ ਵਿਚਾਰੇ ਇਹ ਵੀ ਕਹਿੰਦੇ ਨੇ, ਕਈ ਖਬਰਾਂ ਆਈਆਂ ਮੇਰੇ ਕੋਲ, ਕਈ ਖਬਰਾਂ ਆਈਆਂ, ਕਈ ਮੀਡੀਆ ਦੇ ਸਾਥੀ ਕਹਿੰਦੇ ਆ ਇਹਨਾਂ ਨੇ ਇੱਕ ਬੀਬੀ ਬਿਠਾਈ ਹੋਈ ਹੈ ਮੀਡੀਆ ਦੇ ਦਫ਼ਤਰ 'ਚ, ਇਹਨਾਂ ਨੇ ਨਾਇਰ ਨੂਰ ਉਹਨਾਂ ਨੇ, ਜਿਹੜੀ ਮੀਡੀਆ ਨੂੰ ਕੰਟਰੋਲ ਕਰਦੀ ਹੈ। ਅਤੇ ਉਹ ਜਦ ਵੀ ਕੋਈ ਮੇਰੀ ਵੀ 1-2 ਵੀਡੀਓਜ਼ ਜਿਹੜੀਆਂ ਕਈ ਚੱਲੀਆਂ ਅਤੇ ਉਹਨਾਂ ਨੂੰ ਉਹਨੇ ਡਿਲੀਟ ਕਰਨ ਵਾਸਤੇ ਫੋਰਸ ਕੀਤਾ ਮੀਡੀਆ ਨੂੰ। ਕਈ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਉਹ ਕਹਿੰਦੇ ਆ ਵੀ ਤੁਸੀਂ ਲਾਈਵ ਨਹੀਂ ਚਲਾਉਣਾ। ਜਿਵੇਂ ਅੰਬ ਸਾਹਿਬ ਗੁਰਦੁਆਰਾ ਦਾ ਪ੍ਰੋਗਰਾਮ ਸੀਗਾ, ਪੰਚਾਇਤਾਂ ਦਾ, ਲੋਕਾਂ ਦਾ ਪ੍ਰੋਗਰਾਮ ਸੀਗਾ ਯਾਰ, ਛੋਟੇ ਕਿਸਾਨਾਂ ਦਾ ਪ੍ਰੋਗਰਾਮ ਸੀਗਾ, ਉੱਥੇ ਜਾ ਕੇ ਲੋਕਾਂ ਦਾ ਹਾਲ ਤਾਂ ਦੇਖਦੇ ਕੀ ਹੈ। ਉੱਥੇ ਫੋਰਸ ਕੀਤਾ ਗਿਆ ਮੀਡੀਆ ਨੂੰ ਕਿ ਇਹਨੂੰ ਲਾਈਵ ਨਹੀਂ ਚਲਾਉਣਾ, ਇੰਟਰਵਿਊਜ਼ ਨਹੀਂ ਕਰਨੀਆਂ। ਪਰ ਮੈਂ ਸਲੂਟ ਕਰਦਾ ਉਹ ਸਾਰੇ ਮੀਡੀਆ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਚਲਾਇਆ ਵੀ, 2-4 ਨੇ ਲਾਈਵ ਵੀ ਕੀਤਾ। ਦੇਖੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਇੱਕੋ ਬੇਨਤੀ ਕਰੂੰਗਾ, ਉਹੀ ਕਿਸਾਨ ਅੰਦੋਲਨ ਨੇ ਵੀ ਕਈ ਚੈਨਲ ਪੈਦਾ ਕੀਤੇ ਸੀਗੇ, ਉਹਨਾਂ 'ਚੋਂ ਵੀ ਕਈ ਚੈਨਲ ਜਿਹੜੇ ਨੇ ਉਹ ਕੇਜਰੂ ਮੀਡੀਆ ਬਣ ਚੁੱਕੇ ਨੇ। ਬੜੇ ਅਫਸੋਸ ਦੀ ਗੱਲ ਹੈ। ਅੱਜ ਮੈਂ ਬੇਨਤੀ ਕਰਨਾ ਤੁਹਾਡੇ ਚੈਨਲ 'ਤੇ ਸਾਰੇ ਸਾਥੀਆਂ ਨੂੰ, ਮੀਡੀਆ ਵਾਲੇ ਸਾਥੀਆਂ ਨੂੰ, ਸਪੈਸ਼ਲੀ ਉਹ ਯੂਟਿਊਬਰਸ ਨੂੰ, ਜਿਹੜੇ ਯੂਟਿਊਬਰਸ ਪੰਜਾਬ 'ਚ ਆਪਣੇ ਸੈਪਰੇਟ ਚੈਨਲ, ਆਪਣੇ ਹਲਕਿਆਂ ਜ਼ਿਲ੍ਹਿਆਂ ਚੈਨਲ ਚਲਾ ਰਹੇ ਨੇ। ਕਿਸਾਨਾਂ ਦੀ ਆਵਾਜ਼ ਅੱਜ ਮੀਡੀਆ ਬਹੁਤ ਘੱਟ ਚੱਕ ਰਿਹਾ ਹੈ, ਪ੍ਰਿੰਟ ਮੀਡੀਆ ਨੇ ਤਾਂ ਚੱਕਣੀਓ ਬੰਦ ਕਰਤੀ, ਅਤੇ ਉਹ ਤੁਸੀਂ ਉਹਨਾਂ ਦੀ ਬਾਂਹ ਫੜੋ। ਵਾਲੀਆ ਸਾਹਿਬ, ਮੈਂ ਸਵਾਲ ਕਰਨਾ ਚਾਹੁੰਦਾ, ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤਾਂ ਨੈਸ਼ਨਲ ਮੀਡੀਆ ਦੀ ਗੱਲ ਕਰੀਏ, ਇੱਕ ਪਾਸੜ ਹੋ ਕੇ ਖਬਰ ਲਾਉਂਦੇ ਸੀ, ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਤਾਂ ਹੁਣ ਦੂਜੇ ਪਾਸੇ ਲਾ ਲਈਏ ਤਾਂ ਅੰਦੋਲਨ ਦੇ ਦਰਮਿਆਨ ਗੱਲ ਕੀਤੀ ਹੈ ਕਿ ਕੁਝ ਚੈਨਲ ਸੀ ਜਿਹੜੇ ਖੜੇ ਹੋਏ, ਤਾਂ ਉਹਨਾਂ ਚੈਨਲਾਂ ਦੇ ਵੱਲੋਂ ਅੱਜ ਇੱਕ ਪਾਸੜ ਹੋ ਕੇ ਖਬਰਾਂ ਲਾਉਣਾ ਜਾਂ ਜਿਹੜਾ ਸੀ ਸੱਚ ਨੂੰ ਨਾ ਜਨਤਕ ਕਰਨਾ, ਉਹਨਾਂ ਦਾ ਕਾਰਨ ਕੀ ਮੰਨਿਆ ਜਾਵੇ? ਉਹ ਜਿਹੜੇ ਲੋਕ ਆਲੋਚਨਾ ਕਰਦੇ ਸੀ ਦੂਜੇ ਮੀਡੀਆ ਦੀ ਕਿ ਅਸੀਂ ਗੋਦੀ ਮੀਡੀਆ ਨਹੀਂ, ਅਸੀਂ ਪੰਜਾਬ ਪੱਖੀ ਗੱਲ ਕਰਾਂਗੇ, ਪੰਜਾਬ ਦੇ ਲੋਕਾਂ ਦੀ ਆਵਾਜ਼ ਦੀ ਗੱਲ ਕਰਾਂਗੇ, ਆਵਾਜ਼ ਉਠਾਵਾਂਗੇ, ਅੱਜ ਉਹ ਇੱਕ ਪਾਸੜ ਹੋ ਕੇ ਜਿਹੜਾ ਸਰਕਾਰ ਦੀ ਬੋਲੀ ਬੋਲ ਰਹੇ ਨੇ, ਜਾਂ ਜਿਹੜੇ ਲੋਕ ਸੱਚ ਬੋਲਣਾ ਚਾਹੁੰਦੇ ਉਹਨਾਂ ਦੀ ਆਵਾਜ਼ ਨੂੰ ਬੁਲੰਦ ਨਹੀਂ ਕਰ ਰਹੇ, ਤਾਂ ਇਹਦਾ ਕਾਰਨ ਕੀ ਮੰਨਿਆ ਜਾਵੇ ਕਿ ਜਿਹੜੇ ਉਹ ਚੈਨਲਾਂ ਦੇ, ਨਿੱਜੀ ਚੈਨਲਾਂ ਦੇ ਮਾਲਕ ਲੋਕ ਨੇ, ਉਹ ਕਿਤੇ ਨਾ ਕਿਤੇ ਪੈਸੇ ਦਾ ਸ਼ਿਕਾਰ ਹੋਏ ਨੇ, ਜਾਂ ਉਹਨਾਂ ਦੇ ਉੱਪਰ ਸਰਕਾਰ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਬਦਬਾ ਪਾਇਆ ਜਾ ਰਿਹਾ? ਦੇਖੋ ਅੱਜ ਮੀਡੀਆ ਨੂੰ ਦੋਨੇ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ। ਕੁਝ ਪੈਸੇ ਦਾ ਸ਼ਿਕਾਰ ਹੋਏ ਨੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੁਝ ਦੀ ਗੱਲ ਕਰਦਾ। ਕੁਝ ਪੈਸੇ ਦਾ ਸ਼ਿਕਾਰ ਹੋਏ ਨੇ, ਕੁਝ ਤੇ ਪਰਚੇ ਦਰਜ ਹੋ ਗਏ। ਜਿਵੇਂ ਇੱਕ ਚੈਨਲ ਦਾ, ਖੈਰ ਮੈਂ ਤੁਹਾਡੇ ਚੈਨਲ 'ਤੇ ਹੋਰ ਇੱਕ ਚੈਨਲ ਦਾ ਨਾਮ ਲਵਾਂ ਉਹ ਠੀਕ ਨਹੀਂ ਲੱਗਦਾ, ਤੁਸੀਂ ਦੇਖਿਆ ਹੋਊਗਾ ਪਰਸੋਂ ਇੱਕ ਮੀਡੀਆ ਹੈੱਡ ਦੀ ਜ਼ਮਾਨਤ ਹੋਈ ਹੈ। ਉਹ ਚੈਨਲ ਇਹਨਾਂ ਦੇ ਹੱਕ ਦੀ ਗੱਲ ਨਹੀਂ ਕਰਦਾ ਸੀਗਾ, ਉਹਨਾਂ ਦੇ ਝੂਠਾ ਪਰਚਾ ਦਰਜ ਕਰਤਿਆ। ਤੁਸੀਂ ਕੋਰਟ ਦਾ ਆਰਡਰ ਪੜ੍ਹੋ ਨਾ, ਟਿੱਪਣੀਆਂ ਕੀ ਕੀਤੀਆਂ ਕੋਰਟ ਨੇ ਸਾਫ਼ ਕਿਹਾ ਹੈ ਵੀ ਸਭ ਕੁਝ ਝੂਠ ਹੈ ਇਹ। ਤੋ ਜਿਹੜਾ ਤਾਂ ਇਹਨਾਂ ਦੀ ਗੱਲ ਮੰਨ ਲੈਂਦਾ, ਇਹਨਾਂ ਕੋਲ ਇਹਨਾਂ ਦੇ ਹੱਥ 'ਚ 2 ਚੀਜ਼ਾਂ ਨੇ, ਇੱਕ ਹੱਥ 'ਚ ਪੈਸੇ ਨੇ, ਆ ਜਿਹੜੀ ਜਵਾਬ ਨਹੀਂ ਦੇ ਰਹੇ, 800 ਕਰੋੜ ਦਾ ਬਜਟ, ਇਹ ਤਾਂ ਨੰਬਰ 1 'ਚ। ਨੰਬਰ 2 'ਚ ਖਬਰਾਂ ਕਿੰਨਾ ਜਾ ਰਿਹਾ ਹੈ। ਇੱਕ ਹੱਥ 'ਚ ਪੈਸੇ ਨੇ, ਦੂਜੇ ਹੱਥ 'ਚ ਪਰਚਾ ਹੈ। ਜਾਂ ਤਾਂ ਪੈਸੇ ਲੈ ਲਓਗੇ ਤਾਂ ਗੱਲ ਠੀਕ ਹੈ, ਨਹੀਂ ਫਿਰ ਅਸੀਂ ਪਰਚਾ ਦੇਵਾਂਗੇ। ਅਤੇ ਪਰ ਮੇਰੀ ਬੇਨਤੀ ਮੀਡੀਆ ਨੂੰ ਹੈਗੀ ਹੈ ਕਿ ਕੈੜੇ ਹੋ ਜਾਓ, ਤਕੜੇ ਹੋ ਜਾਓ। ਜੇ ਅਸੀਂ ਕੇਂਦਰ ਸਰਕਾਰ 'ਤੇ ਨਹੀਂ ਦੱਬ ਸਕੇ, ਉਹ ਸਾਨੂੰ ਦੱਬ ਨਹੀਂ ਸਕੇ ਕਿਸਾਨ ਮੂਵਮੈਂਟ ਦੇ ਟਾਈਮ 'ਤੇ, ਅਤੇ ਇਹ ਤਾਂ ਪੰਜਾਬ ਸਰਕਾਰ ਹੈ, ਕਿਉਂ ਡਰਦੇ ਹੋ? ਅੱਜ ਆਵਾਜ਼ ਬਣੋ। ਅੱਜ ਛੋਟੇ ਜਿਹੜਾ ਮੀਡੀਆ ਇਹ ਖਬਰ ਛਾਪਦਾ ਜੀ, ਅੱਜ ਫਲਾਣੇ ਮੰਤਰੀ ਨੇ ਜ਼ਮੀਨ ਛਡਾ ਲਈ, ਅੱਜ ਫਲਾਣੇ MLA ਜ਼ਮੀਨ। ਹੈਰਤ ਦੀ ਗੱਲ ਤਾਂ ਇਹ ਹੈ, ਖਰੜ 96 ਕਿੱਲੇ ਜੋ ਛਡਾਏ ਗਏ, ਬਕਾਇਦਾ ਮੀਡੀਆ ਇਨਵਾਈਟ ਗਿਆ ਕਿ ਅਨਮੋਲ ਗਗਨ ਮਾਨ ਜੀ ਉੱਥੇ ਆਪਣਾ ਜ਼ਮੀਨ ਛਡਾਉਣ ਜਾ ਰਹੇ ਨੇ। ਗਰੀਬ ਕਿਸਾਨਾਂ ਦੀ, ਚਲੋ ਇੱਕ 50 ਕਿੱਲੇ ਤਾਂ ਵੱਡੇ ਧਨਾੜ ਦੇ ਸੀਗੇ, 46 ਕਿੱਲੇ ਹੋਰ ਵੀ ਸੀਗੇ, ਗਰੀਬ ਕਿਸਾਨ ਦੀ ਜ਼ਮੀਨ ਛਡਾਉਣ ਜਾ ਰਹੇ ਨੇ। ਜਾ ਕੇ ਉਹ ਮੀਡੀਆ ਉਹਨੂੰ ਕਵਰ ਕਰੇ, ਤਾਂ ਉਹ ਮੀਡੀਆ ਪਿੰਡਾਂ 'ਚ ਜਾਵੇ, ਲੋਕਾਂ ਦਾ ਦਰਦ, ਲੋਕਾਂ ਦੀ ਜਿਹੜੀ ਅਸਹਾਏ ਫੀਲ ਕਰ ਰਹੇ ਨੇ, ਛੋਟੇ ਕਿਸਾਨ, ਛੋਟੇ ਜਿਹੜੇ ਬੇਘਰੇ ਲੋਕ ਨੇ, ਉਹਨਾਂ ਦੇ ਦੁੱਖ ਤਕਲੀਫ ਨੂੰ ਕਵਰ ਕਰਨ, ਜਾ ਕੇ ਉਹ ਦੱਸਣ, ਜਾ ਕੇ
ਨਹੀਂ ਤਾਂ ਮੇਰੀ ਲੋਕਲ ਯੂਟਿਊਬਰ ਚੈਨਲਸ ਜਿਹੜੇ ਹੋ ਗਏ ਹੈਗੇ ਉਹਨਾਂ ਨੂੰ, ਜੇ ਵੱਡਾ ਮੀਡੀਆ ਨਹੀਂ ਕਰਦਾ, ਤੇ ਜਿਹੜੇ ਯੂਟਿਊਬਰਸ ਜਿਹੜੇ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ, ਪਿੰਡਾਂ 'ਚ ਜਾਓ, ਜਾ ਕੇ ਚੱਕੋ ਖਬਰ ਨਾ। ਤੁਸੀਂ ਆਪਣੇ ਪੰਜਾਬ ਨਾਲ ਖੜੋ, ਸਰਕਾਰ ਨਾਲ ਨਾ ਖੜੋ। ਅਸਲ ਦਿੱਲੀ ਮਾਡਲ ਅਸੀਂ ਪਹਿਲਾਂ ਵੀ ਦੱਸਿਆ ਸੀਗਾ, ਅਸਲ ਦਿੱਲੀ ਮਾਡਲ ਇਹੀ ਹੈ। ਦਿੱਲੀ 'ਚ ਵੀ ਇਹੀ ਹੋ ਰਿਹਾ ਹੈ। ਬੇਅੰਤ ਪੈਸਾ ਮੀਡੀਆ ਨੂੰ ਸਿੱਟਿਆ ਜਾ ਰਿਹਾ ਹੈ, ਡਰਾਇਆ ਜਾ ਰਿਹਾ ਹੈ, ਧਮਕਾਇਆ ਜਾ ਰਿਹਾ ਹੈ। ਮੀਡੀਆ ਉਹੀ ਦਿਖਾਉਂਦੀ ਹੈ ਜੋ ਸਰਕਾਰ ਦਿਖਾਉਣਾ ਚਾਹੁੰਦੀ ਹੈ, ਤੇ ਉਹੀ ਮੀਡੀਆ ਦੀਆਂ ਖਬਰਾਂ ਚੱਕ ਕੇ ਪੰਜਾਬ 'ਚ ਆ ਕੇ ਪੰਜਾਬ ਨੂੰ ਮੂਰਖ ਬਣਾਇਆ ਗਿਆ। ਹੁਣ ਪੰਜਾਬ ਦੇ ਮੀਡੀਆ ਨੂੰ ਦੱਬ ਕੇ, ਪੰਜਾਬ ਦੇ ਮੀਡੀਆ ਨੂੰ ਡਰਾ ਕੇ, ਪੈਸੇ ਦੇ ਲਾਲਚ ਦੇ ਕੇ ਇਹਨਾਂ ਦੀਆਂ ਖਬਰਾਂ ਚੱਕ ਕੇ ਦੂਜੇ ਸੂਬਿਆਂ ਜਾ ਕੇ ਦੂਜਿਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਾਲੀਆ ਸਾਹਿਬ, ਜੇ ਆਪਾਂ ਗੱਲ ਕਰੀਏ ਤਾਂ ਪਿਛਲੇ ਸਮੇਂ ਦੇ ਦਰਮਿਆਨ ਸਰਕਾਰਾਂ ਦੇ ਉੱਪਰ ਜਿਹੜੇ ਪੰਜਾਬ ਪੱਖੀ ਕੁਝ ਲੋਕ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਤੰਜ ਕੱਸੇ ਜਾਂਦੇ ਰਹੇ ਨੇ। ਤਾਂ ਜੇ ਮੌਜੂਦਾ ਸਮੇਂ ਦੀ ਵਿੱਚ ਗੱਲ ਕਰੀਏ, ਖਹਿਰਾ ਸਾਹਿਬ ਨੇ ਜਿਹੜਾ ਲਾਈਵ ਹੋ ਕੇ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਕਿ ਜਿਹੜੇ ਇਸ ਵਕਤ ਦੀਪਕ ਬਾਲੀ ਨੇ ਜਾਂ ਵਿਜੇ ਨਾਇਰ ਨੇ, ਉਹ CM ਹਾਊਸ ਦੇ ਵਿੱਚ 50 ਨੰਬਰ ਕੋਠੀ ਦੇ ਵਿੱਚ ਰਹਿ ਰਹੇ ਨੇ। ਕਿ ਉਹਨਾਂ ਦੇ ਕੋਲ ਕੋਈ ਸਰਕਾਰੀ ਅਹੁਦਾ ਹੈ ਤਾਂ ਜਾਂ ਉਹ ਰਹਿਣ ਦੀ ਪ੍ਰਕਿਰਿਆ ਕੀ ਹੈ? ਤੁਸੀਂ ਕਾਨੂੰਨ ਬਾਰੇ ਜਾਣਕਾਰੀ ਰੱਖਦੇ ਹੋ ਕਿ ਜਿਹੜੇ ਲੋਕਾਂ ਦੇ ਕੋਲ ਕੋਈ ਕੈਬਨਿਟ ਦੇ ਵਿੱਚ ਅਹੁਦਾ ਨਹੀਂ, ਕੋਈ MLA ਦੇ ਵਿੱਚ ਅਹੁਦਾ ਨਹੀਂ, ਕਿ ਉਹ ਲੋਕ ਇਸ ਤਰੀਕੇ ਦੇ ਨਾਲ ਰਹਿ ਸਕਦੇ ਆ? ਦੇਖੋ, ਪਿਛਲੀ ਸਰਕਾਰ 'ਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕੋਲ 3 ਕੋਠੀਆਂ ਰੱਖੀਆਂ ਸੀਗੀਆਂ, ਜਿਸ 'ਚ ਇੱਕ ਕੋਠੀ 'ਚ ਆਪ ਰਹਿੰਦੇ ਸੀਗੇ, ਇੱਕ ਅਰੂਫ ਆਲਮ ਰਹਿੰਦੇ ਸੀਗੇ, ਇੱਕ 'ਚ ਕੋਈ ਹੋਰ ਸੀਗੇ, ਉਹਨਾਂ ਦੇ OFD ਵਗੈਰਾ ਰਹਿੰਦੇ ਸੀਗੇ। ਇਸ ਵਾਰ ਭਗਵੰਤ ਮਾਨ ਸਾਹਿਬ ਨੇ 4 ਕੋਠੀਆਂ ਰੱਖੀਆਂ। ਆਮ ਆਦਮੀ ਪਾਰਟੀ ਦਾ ਆਮ ਮੁੱਖ ਮੰਤਰੀ ਨੇ, ਮੈਂ ਕਹੂੰਗਾ ਖਾਸ ਮੁੱਖ ਮੰਤਰੀ ਨੇ 4 ਕੋਠੀਆਂ ਰੱਖੀਆਂ ਹੋਈਆਂ। ਇੱਕ ਕੋਠੀ 'ਚ ਆਪ ਰਹਿੰਦੇ ਨੇ, ਬਾਕੀ 3 ਕੋਠੀਆਂ ਜਿਹੜੀਆਂ ਉਹ ਜਿਹੜੀ ਦਿੱਲੀੋਂ ਟੀਮ ਆਈ ਹੋਈ ਹੈ, ਪਲੱਸ ਇਹ ਵਿਜੇ ਨਾਇਰ ਤੇ ਬਾਲੀ ਵਗੈਰਾ, ਬਾਕੀ ਕੋਠੀਆਂ ਇਹਨਾਂ ਨੇ ਸਪੁਰਦ ਨੇ। ਉਹ ਕੌਣ ਹੈ ਵਿਜੇ ਨਾਇਰ? ਆਮ ਆਦਮੀ ਪਾਰਟੀ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀ ਹੈ, ਵੂਮਨ ਇੰਪਾਵਰਮੈਂਟ ਦੀ ਗੱਲ ਕਰਦੀ ਹੈ। ਇਹ ਉਹੀ ਵਿਜੇ ਨਾਇਰ ਹੈ ਜਿਹੜਾ ਬੰਬੇ ਦੀ ਈਵੈਂਟ ਮੈਨੇਜਮੈਂਟ ਕੰਪਨੀ ਦਾ CEO ਸੀਗਾ, ਤੇ ਇਸ 'ਤੇ Me Too ਦੇ ਇਲਜ਼ਾਮ ਲੱਗੇ ਸੀਗੇ। Me Too ਦੇ ਇਲਜ਼ਾਮ 'ਚ ਇਹਨੂੰ ਕੱਢਿਆ ਗਿਆ ਸੀਗਾ ਕੰਪਨੀ 'ਚੋਂ। ਇਹ ਉਹ ਵਿਜੇ ਨਾਇਰ ਹੈ ਜਿਹਨੂੰ ਅਰਵਿੰਦ ਕੇਜਰੀਵਾਲ ਨੇ, ਜਿਹਨੂੰ ਆਪਣਾ ਏਜੰਟ ਬਣਾ ਕੇ ਪੰਜਾਬ ਦੀ ਲੁੱਟ ਵਾਸਤੇ, ਮੀਡੀਆ ਨੂੰ ਦਬਾਉਣ ਵਾਸਤੇ, ਮੀਡੀਆ ਨੂੰ ਪੈਸੇ ਦਾ ਲਾਲਚ ਦੇਣ ਵਾਸਤੇ, ਮੀਡੀਆ ਨੂੰ ਖਰੀਦਣ ਵਾਸਤੇ ਤੇ ਹੋਰ ਜਿਹੜੇ ਵੱਡੇ ਕੰਮਾਂ ਵਾਸਤੇ ਇੱਥੇ ਭੇਜਿਆ ਹੋਇਆ। ਮੈਂ ਤਾਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਵੀ ਕਹੂੰਗਾ ਕਿ ਲੋਕ ਸਤਰਕ ਰਹਿ ਜਾਣ ਕਿ ਆਪਣੀ ਇੱਜ਼ਤ ਆਪਣੇ ਹੱਥ ਹੈ। ਇਹ ਲੋਕਾਂ ਦੇ ਹੱਥ ਧੱਕੇ ਨਾ ਚੜ੍ਹ ਜਿਓ। ਜਿਹੜੇ ਲੋਕ ਬੰਬੇ ਵਰਗੇ ਇੱਕ ਮੈਟਰੋਪੋਲੀਟਨ ਸਿਟੀ, ਜਿੱਥੇ ਕਿ ਇੱਕ ਗਲੈਮਰ ਜਿਹੜਾ ਹੈਗਾ, ਉਸ ਗਲੈਮਰ 'ਚ ਇੱਕ ਤਰ੍ਹਾਂ ਦਾ ਕਹਿੰਦਾ ਕਿ ਆਲਮੋਸਟ ਸਾਰਾ ਕੁਝ ਐਡਮਿਸ਼ੇਬਲ ਹੈਗਾ, ਤੇ ਉੱਥੇ ਵੀ Me Too ਦੇ ਇਲਜ਼ਾਮ ਲਾ ਕੇ ਕੱਢਿਆ ਹੋਇਆ ਬੰਦਾ ਅੱਜ ਆਮ ਆਦਮੀ ਪਾਰਟੀ ਦੀ ਉਗਾਹੀ ਦਾ ਕੰਮ ਪੰਜਾਬ ਦੇ ਵਿੱਚ ਕਰ ਰਿਹਾ, ਜਿਹੜਾ ਕਿ ਬਹੁਤ ਵੱਡਾ ਪੰਜਾਬ ਲਈ ਇੱਕ ਖਤਰੇ ਦਾ ਸੰਕੇਤ ਹੈ। ਉਲਟਾ ਮੈਂ ਇੱਕ ਹੋਰ ਤੁਹਾਡੇ ਵੱਲੋਂ ਸੰਦੇਸ਼ ਦੇਣਾ ਚਾਹੂੰਗਾ ਜਾਂਦੇ ਜਾਂਦੇ, ਜੇ ਥੋੜ੍ਹਾ ਹੋਰ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ, ਕਿ ਸੰਗਰੂਰ ਇਲੈਕਸ਼ਨ ਦਾ ਅਨਾਊਂਸਮੈਂਟ ਹੋ ਗਈ ਹੈ। ਇਹਨਾਂ ਨੇ ਕਿਹਾ ਸੀਗਾ 1 ਮੌਕਾ ਕੇਜਰੀਵਾਲ ਨੂੰ, 1 ਮੌਕਾ ਭਗਵੰਤ ਮਾਨ ਨੂੰ। ਹੁਣ ਸੰਗਰੂਰ ਵਾਲਾ ਦਾ ਫਰਜ਼ ਬਣਦਾ ਹੈ 1 ਮੌਕਾ ਸੰਗਰੂਰ ਨੂੰ ਬਚਾਉਣ ਨੂੰ, ਸੰਗਰੂਰ ਨੂੰ ਬਚਾਉਣ ਲਈ, ਪੰਜਾਬ ਨੂੰ ਬਚਾਉਣ ਲਈ। ਸੰਗਰੂਰ ਤੈਅ ਕਰੂਗਾ ਕਿ ਪੰਜਾਬ ਅੱਗੇ ਕਿਹੜੀ ਦਿਸ਼ਾ ਤੇ ਦਸ਼ਾ ਵਿੱਚ ਚੱਲੇਗਾ। ਜੇ ਸੰਗਰੂਰ ਲੋਕਾਂ ਦੀ, ਕਿਸਾਨਾਂ ਦੀ, ਛੋਟੇ ਜ਼ਮੀਂਦਾਰਾਂ ਦੀ ਜ਼ਮੀਨਾਂ ਖੋਹਣ ਦੇ ਹੱਕ 'ਚ ਹੋਏਗਾ, ਜੇ ਘਰਾਂ ਤੋਂ ਬੇਘਰ ਕਰਨ ਲੋਕਾਂ ਦੇ ਹੱਕ 'ਚ, ਉਹਨਾਂ ਦੇ ਹੱਕ 'ਚ ਹੋਏਗਾ, ਤਾਂ ਦੁਬਾਰਾ ਆਮ ਆਦਮੀ ਪਾਰਟੀ ਨੂੰ ਚੁਣੇਗਾ। ਨਹੀਂ, ਕੋਈ ਵੀ ਵਧੀਆ ਕੈਂਡੀਡੇਟ ਹੋਏਗਾ ਸੰਗਰੂਰ, ਉਹਨੂੰ ਚੁਣ ਕੇ ਇੱਕ ਸਬਕ ਸਰਕਾਰ ਨੂੰ ਦੇਗਾ ਕਿ ਠੋਡੀ ਗੁੰਡਾਗਰਦੀ ਦਾ ਜਵਾਬ ਲੋਕ ਹੁਣ ਦੇਣਗੇ। ਜੇ ਲੋਕ ਬਦਲਾਵ ਦੇ ਨਾਂ 'ਤੇ ਤੁਸੀਂ ਲੋਕਾਂ ਨਾਲ ਬਦਲਾ ਲਓਗੇ ਤਾਂ ਬਦਲਾ ਲੋਕਾਂ ਨੂੰ ਵੀ ਲੈਣਾ ਆਉਂਦਾ ਹੈ। ਇਹ ਸੰਗਰੂਰ ਦੀ ਜਨਤਾ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਉਹ ਹੁਣ ਪੰਜਾਬ ਦੀ ਦਿਸ਼ਾ ਤੇ ਦਸ਼ਾ ਤੈਅ ਕਰਨਗੇ ਕਿ ਪੰਜਾਬ 'ਚ ਇਵੇਂ ਗੁੰਡਾ ਰਾਜ ਚੱਲੇਗਾ, ਪੰਜਾਬ 'ਚ ਇਵੇਂ ਹੀ ਤਾਨਾਸ਼ਾਹੀ, ਧੱਕੇਸ਼ਾਹੀ ਚੱਲੂਗੀ, ਪੰਜਾਬ 'ਚ ਅਰਵਿੰਦ ਕੇਜਰੀਵਾਲ ਦੀ ਪੁਲਿਸ ਤੇ ਭਗਵੰਤ ਮਾਨ ਦਾ ਟਰੈਕਟਰ ਇਵੇਂ ਲੋਕਾਂ ਦੀ ਜ਼ਮੀਨਾਂ ਵਾਹੂਗਾ, ਇਵੇਂ ਲੋਕਾਂ ਨੂੰ ਬੇਘਰੀ ਕਰੂਗਾ। ਇਹ ਤੈਅ ਹੁਣ ਸੰਗਰੂਰ ਨੇ ਕਰਨਾ ਹੈ। ਵਾਲੀਆ ਸਾਹਿਬ, ਇਹਦੇ ਨਾਲ ਜੁੜਦਾ ਸਵਾਲ ਹੈ ਕਿ ਪਿਛਲੇ ਦਿਨੀ ਲੱਖੀ ਸਿਧਾਣੇ ਨੇ ਵੀ ਇੱਕ ਬਹੁਤ ਵੱਡਾ ਖੁਲਾਸਾ ਕੀਤਾ ਸੀ ਕਿ ਜਿਹੜੇ ਪੰਜਾਬ ਦੇ ਲੋਕ ਹੈ ਉਹਨਾਂ ਨੂੰ ਨੌਕਰੀਆਂ ਤੋਂ ਪਛਾੜਿਆ ਜਾਂਦਾ, ਚਾਹੇ CM ਦੇ ਵਿੱਚ, CM ਸਿਕਿਉਰਿਟੀ ਦੇ ਵਿੱਚ ਪੰਜਾਬੀਆਂ ਦੀ ਭਰਤੀ ਦੀ ਗੱਲ ਹੋਵੇ, ਗੈਰ ਪੰਜਾਬੀਆਂ ਨੂੰ ਲਾਇਆ ਜਾਣਾ ਹੋਵੇ, ਤਾਂ ਚਾਹੇ IT ਸੈੱਲ ਦੀ ਗੱਲ ਹੋਵੇ, ਕਿਉਂਕਿ ਜਿੰਨੇ ਵੀ ਨੌਜਵਾਨ ਨੇ ਜਿਹੜੇ ਮੀਡੀਆ ਦੇ ਨਾਲ ਕੰਮ ਕਰਦੇ ਨੇ ਉਹ ਪੰਜਾਬ ਤੋਂ ਨਹੀਂ, ਉਹ ਤਕਰੀਬਨ ਜਿਹੜਾ 500 ਦੇ ਕਰੀਬ ਨੌਜਵਾਨ ਹੈ ਉਹ ਦਿੱਲੀ ਤੋਂ ਲਾਇਆ ਹੋਇਆ ਹੈ। ਕੀ ਇਹ ਜਿਹੜੇ ਲੱਖੇ ਨੇ ਤੱਥ ਰੱਖੇ ਸੀ, ਇਹ ਸੱਚ ਮੰਨਦੇ ਹੋ? ਐਬਸੋਲੂਟਲੀ, ਬਿਲਕੁਲ ਸਹੀ ਤੱਥ ਹੈ ਇਹ। ਮੈਂ ਤਾਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਸੀ ਵੀ ਇਹ ਤਾਂ ਹਲੇ ਸਰਕਾਰ ਬਣ ਗਈ, ਸਰਕਾਰ ਬਣਨ ਤੋਂ ਪਹਿਲਾਂ ਹੀ ਘੱਟੋ ਘੱਟ 2000 ਬੰਦਾ ਦਿੱਲੀ ਤੋਂ ਆ ਕੇ ਪੰਜਾਬ 'ਚ ਕੰਮ ਕਰ ਰਿਹਾ ਸੀਗਾ। ਉਹਨਾਂ ਨੂੰ ਐਡਜਸਟ ਕਰਤਿਆ, ਉਹਨਾਂ ਨੂੰ ਉੱਥੇ ਫਿੱਟ ਕਰਤਿਆ। ਦੇਖੋ, ਬੜੀ ਤਰਾਸਦੀ ਦੀ ਗੱਲ ਹੈ ਕਿ ਅੱਜ ਹਰੇਕ ਕੈਬਨਿਟ ਮੰਤਰੀਆਂ ਦੇ ਘਰਾਂ 'ਚ, ਦਫ਼ਤਰਾਂ 'ਚ ਦਿੱਲੀ ਵਾਲੇ ਬੈਠੇ ਨੇ,
ਹਰੇਕ ਐਮਐਲਏ ਨੇ ਕੀ ਬੋਲਣਾ ਕੀ ਨਹੀਂ ਬੋਲਣਾ ਦਿੱਲੀ ਵਾਲੇ ਡਿਸਾਈਡ ਕਰ ਰਹੇ ਨੇ। ਭਗਵੰਤ ਮਾਨ ਨੇ ਕੀ ਬੋਲਣਾ ਕੀ ਨਹੀਂ ਬੋਲਣਾ ਦਿੱਲੀ ਵਾਲੇ ਡਿਸਾਈਡ ਕਰ ਰਹੇ ਨੇ। ਕੈਬਨਿਟ ਮੰਤਰੀ ਇੱਕ ਗਲਤ ਛੋਟਾ ਜਿਹਾ ਬਿਆਨ ਵੀ ਦੇ ਦੇ ਤਾਂ ਉਹਨੂੰ ਵੀ ਦਿੱਲੀ ਵਾਲੇ ਫੋਨ ਕਰਕੇ ਝਿੜਕਦੇ ਨੇ ਵੀ ਤੂੰ ਇਹ ਬਿਆਨ ਕਿਉਂ ਦੇ ਤਿਆ। ਕਲਮ ਹਰਾ ਪੈਨ ਭਗਵੰਤ ਮਾਨ ਦਾ ਹੈ, ਪਰ ਉਹਦੇ ਥੱਲੇ ਜਿਹੜਾ ਪੇਪਰ ਜਿਹਤੇ ਸਾਈਨ ਹੁੰਦਾ ਹੈ ਉਹ ਕੇਜਰੀਵਾਲ ਤੋਂ ਬਣ ਕੇ ਆਉਂਦਾ ਹੈ। ਤੋ ਤਾਂ ਹੀ ਜਿਵੇਂ PSPL ਦੀ ਭਰਤੀਆਂ 'ਚ ਵੀ 60-40 ਦੀ ਰੇਸ਼ੋ ਅਸੀਂ ਕੱਢਣੀ ਸੀਗੀ, ਲਿਆਂਦਾ। ਹੁਣ ਪੇਪਰ ਹੋਇਆ ਤਹਿਸੀਲਦਾਰ ਉਹਦਾ ਨਾਇਬ ਤਹਿਸੀਲਦਾਰ ਵਾਲਾ, ਉਸ ਪੇਪਰ 'ਚ ਇੰਗਲਿਸ਼ ਪਹਿਲੀ ਵਾਰੀ ਪੰਜਾਬ ਦੀ ਹਿਸਟਰੀ ਇਤਿਹਾਸ 'ਚ ਹੋਇਆ ਕਿ ਪੂਰਾ ਪੇਪਰ ਨਹੀਂ, ਹਮੇਸ਼ਾ ਹਰੇਕ ਸਟੇਟ 'ਚ ਉਹਦੀ ਭਾਸ਼ਾ ਦਾ ਪੇਪਰ ਨਾਲ ਹੁੰਦਾ ਹੈ। ਪਹਿਲੀ ਵਾਰੀ ਹੋਇਆ ਕਿ ਇੰਗਲਿਸ਼ ਦਾ ਪੇਪਰ ਆਇਆ, ਪੰਜਾਬੀ ਦਾ ਪੇਪਰ ਨਹੀਂ ਦਿੱਤਾ ਗਿਆ। ਕਿਉਂ? ਕਿਉਂਕਿ ਪੇਪਰ ਡਿਸਾਈਡ ਦਿੱਲੀ ਵਾਲਿਆਂ ਨੇ ਕੀਤਾ ਸੀਗਾ, ਉਹ ਪੇਪਰ ਤੈਅ ਦਿੱਲੀ ਵਾਲਿਆਂ ਨੇ ਕੀਤਾ ਸੀਗਾ, ਪੇਪਰ ਲਿਖਿਆ ਦਿੱਲੀ ਵਾਲਿਆਂ ਨੇ ਸੀਗਾ। ਹੁਣ ਉਹਨਾਂ ਨੂੰ ਵਿਚਾਰਿਆਂ ਨੂੰ ਪੰਜਾਬੀ ਆਉਂਦੀ ਨਹੀਂ ਹੈ ਤਾਂ ਪੰਜਾਬੀ 'ਚ ਕਿਵੇਂ ਲਿਖ ਦਿੰਦੇ। ਅਤੇ ਇਹ ਪੰਜਾਬੀ ਭਾਸ਼ਾ ਦਾ ਜਿਹੜਾ ਅਪਮਾਨ ਜਿੱਥੇ ਇਹ ਹੋਇਆ, ਉੱਥੇ ਪੰਜਾਬ ਯੂਨੀਵਰਸਿਟੀ ਦਾ ਫੈਸਲਾ ਆਨਰੇਬਲ ਹਾਈ ਕੋਰਟ ਨੇ ਸੈਂਟਰ ਨੂੰ ਕਰਨ ਵਾਸਤੇ ਕਹਿ ਤਿਆ। ਪੰਜਾਬ ਸਰਕਾਰ ਸੁੱਤੀ ਪਈ ਰਹਿੰਦੀ ਹੈ। ਸੁਮੇਧ ਸੈਣੀ 3-3 ਵਾਰ ਜ਼ਮਾਨਤਾਂ ਲੈ ਜਾਂਦਾ ਹੈ। ਮੈਂ ਤਾਂ ਠੋਕ ਕੇ ਕਹੂੰਗਾ ਸਾਰੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਪਿਤਾ ਜੀ ਜਿਹੜੇ ਸਿਰਸਾ ਬੈਠੇ ਨੇ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ। ਠੀਕ ਹੈ ਨਾ, ਇਹ ਪੰਜਾਬ ਦੇ ਖਿਲਾਫ ਹੀ ਹੈ ਨਾ ਸਾਰਾ। ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ? ਕਿਉਂ ਨਹੀਂ ਛੱਡ ਰਹੇ ਉਹਨਾਂ ਨੂੰ? ਦੂਜਿਆਂ ਦੇ ਝੂਠੇ ਪਰਚੇ ਦਾ ਹੋ ਰਹੇ ਨੇ, ਪਰ ਜਿਹੜੇ ਜਿਨ੍ਹਾਂ ਨੂੰ 26 ਸਾਲ ਟੱਪ ਕੇ 30 ਸਾਲ ਟੱਪ ਕੇ ਉਹਨਾਂ ਦੀ ਰਿਹਾਈ ਕਿਉਂ ਨਹੀਂ ਕਰ ਰਹੇ? ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੰਤਰੀ ਦੇ ਕਰਪਸ਼ਨ ਦੇ ਜਿਹੜਾ ਮਸਲਾ ਉਹਨੂੰ ਲੈ ਕੇ ਕਹਿੰਦੀ ਕਿ ਬਹੁਤ ਵੱਡਾ ਇੱਕ ਸ਼ਲਾਘਾਯੋਗ ਕਦਮ ਹੈ। ਆਮ ਆਦਮੀ ਪਾਰਟੀ ਦੇ ਵੱਲੋਂ ਸਿਹਤ ਮੰਤਰੀ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਜਾਂਦਾ ਹੈ। ਤਾਂ ਜੇ ਦੂਜੇ ਪਾਸੇ ਦੇਖੀਏ ਤਾਂ ਇਸ ਤਰੀਕੇ ਦੇ ਨਾਲ ਮੀਡੀਆ ਦਾ ਜਿਹੜਾ ਇੱਕ ਹੱਤਿਆ ਕੀਤੀ ਜਾਣੀ, ਉਹਦੀ ਗਰਭ ਦੇ ਵਿੱਚ ਹੱਤਿਆ ਕਰ ਦੇਣਾ ਬਹੁਤ ਵੱਡੇ ਸਵਾਲੀਆ ਚਿੰਨ੍ਹ ਲਾਉਂਦਾ ਹੈ। ਤਾਂ ਅਖੀਰ ਦੇ ਵਿੱਚ ਇਹ ਦੱਸੋ ਕਿ ਜਿਹੜੇ ਇਸ ਵਕਤ ਪੱਤਰਕਾਰੀ ਦੇ ਨਾਲ ਸੁਹਿਰਦ ਲੋਕ ਨੇ ਉਹਨਾਂ ਵਾਸਤੇ ਸੁਨੇਹਾ ਕੀ ਹੈ, ਕਿਸ ਤਰੀਕੇ ਦੇ ਨਾਲ ਰੋਡ ਮੈਪ ਉਹ ਲੀਕ ਕੇ ਜਿਹੜੀ ਪੱਤਰਕਾਰਤਾ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ? ਦੇਖੋ, ਪਹਿਲਾਂ ਤਾਂ ਜਿਹੜੀ ਤੁਸੀਂ ਮੰਤਰੀ ਦੀ ਗੱਲ ਕੀਤੀ, 1 ਮਿੰਟ ਉਸ ਮੈਂ ਕਲੀਅਰ ਕਰ ਦਿੰਦਾ। ਬਾਕੀ ਅਸੀਂ ਸਪੈਸ਼ਲ ਪ੍ਰੈਸ ਕਾਨਫਰੰਸ ਕਰਾਂਗੇ ਇਸ ਮੈਟਰ ਦੇ, ਪ੍ਰੋਪਰ ਤੱਥਾਂ ਦੇ ਨਾਲ ਕਰਾਂਗੇ। ਹੋਰ ਕਰਪਟ ਜਿਹੜੇ ਲੋਕ ਨੇ ਉਹਨਾਂ ਬਾਰੇ ਵੀ ਦੱਸਾਂਗੇ ਵੀ ਉਹਨਾਂ ਨੂੰ ਕਿਉਂ ਨਹੀਂ ਟੰਗਿਆ ਗਿਆ। ਇੱਕ FIR ਤੁਸੀਂ ਪੜ੍ਹੋਗੇ ਨਾ, FIR ਦਾ ਕੰਟੈਂਟ 'ਚ ਤੁਸੀਂ ਸਿੰਪਲ ਜਿਹਾ ਹੈ ਜੀ, ਜਦ ਇੱਕ ਬੰਦਾ ਕਹਿ ਰਿਹਾ ਜੀ ਮੇਰੇ ਤੋਂ ਮੈਂ 5 ਲੱਖ ਦੇਣੇ ਸੀਗੇ ਅਤੇ ਦੂਆ ਕਹਿੰਦਾ ਮੈਂ ਲੈਣੇ ਸੀਗੇ, ਤਾਂ ਫਿਰ ਬਈ ਤੁਸੀਂ ਵਿਜੀਲੈਂਸ ਮੁੱਖ ਮੰਤਰੀ ਸਾਹਿਬ ਖੁਦ ਮੋਨੀਟਰ ਕਰ ਰਹੇ ਸੀਗੇ। ਇੱਕ ਆਡੀਓ ਟੇਪ ਦੇ ਜਿਹੜੀ ਅੱਜ ਤੱਕ ਰਿਲੀਜ਼ ਨਹੀਂ ਕੀਤੀ, ਉਹ 'ਤੇ ਪਰਚਾ ਦਰਜ ਕਰਤਿਆ। ਕੀ ਮੁੱਖ ਮੰਤਰੀ ਸਾਹਿਬ ਇਹ ਨਹੀਂ ਕਹਿ ਸਕਦੇ ਭਾਈ ਤੂੰ 5 ਲੱਖ ਦੇਣ ਨੂੰ ਤਿਆਰ, ਤੂੰ 5 ਲੱਖ ਦੇ, ਅਸੀਂ ਵਿਜੀਲੈਂਸ ਨੂੰ ਨਾਲ ਦੀ ਨਾਲ ਪਾਊਡਰ ਲਾ ਕੇ ਰੇਡ ਪਵਾ ਕੇ ਰੈੱਡ ਹੈਂਡਡ ਫੜਾਵਾਂਗੇ ਤਾਂ ਕਿ ਸਬੂਤ ਔਰ ਕੇਸ ਮਜ਼ਬੂਤ ਬਣੇ। ਇੱਥੋਂ ਹੀ ਪਤਾ ਲੱਗਦਾ ਵੀ ਇਹ ਸਿਰਫ ਡਰਾਮਾ, ਇਹ ਨਾਟਕ ਹੈ ਸਾਰਾ। ਇਹ ਸਿਰਫ ਕਿਉਂਕਿ ਸੰਗਰੂਰ ਇਲੈਕਸ਼ਨ ਆ ਰਿਹਾ, ਬੁਰੀ ਤਰ੍ਹਾਂ ਫੇਲ ਹੋਈ ਸਰਕਾਰ, ਜੇ ਸੰਗਰੂਰ ਹਾਰ ਗਈ ਤਾਂ ਬਾਕੀ ਵੀ ਰਗੜੇ ਜਾਣਗੇ। ਬਾਕੀ ਪੈਨ ਇੰਡੀਆ 'ਚ ਇੱਕ ਮੈਸੇਜ ਡਰਾਮੇਬਾਜ਼ੀ ਦਾ ਦੇਣ ਵਾਸਤੇ ਹੈ। ਨੰਬਰ 1 ਬਣਦੀ ਕੁਲਦੀਪ ਧਾਰੀਵਾਲ ਦਾ ਸੀਗਾ, ਆਪਣਾ ਬਰਖਾਸਤਗੀ ਕਰਤੀ ਦੀ। ਕੁਲਦੀਪ ਧਾਰੀਵਾਲ ਦਾ ਪ੍ਰੂਵ ਹੋਇਆ ਕਿ ਉਹਨੇ ਕਰੋੜਾਂ ਦੀ ਜ਼ਮੀਨ ਲੱਖਾਂ 'ਚ ਵੇਚਤੀ, ਉਹ ਤਾਂ ਕਾਗਜ਼ 'ਤੇ ਔਨ ਡਾਕੂਮੈਂਟ ਹੈ, ਉਹ ਤਾਂ ਛੱਡ ਦਿਆ। ਅਤੇ ਇਹ ਵਿਚਾਰਾ ਟੰਗ 'ਤੇ ਕਿਉਂਕਿ ਇਲੈਕਸ਼ਨ ਸੰਗਰੂਰ 'ਚ, ਇਸ ਕਰਕੇ ਮਾਨਸਾਲਾ ਟੰਗ 'ਤੇ ਆ। ਹੁਣ ਆ ਜੋ ਗੱਲ ਮੀਡੀਆ ਨੂੰ ਸੰਦੇਸ਼ ਦੀ, ਮੇਰੀ ਹੱਥ ਬੰਨ੍ਹ ਕੇ ਸਾਡੇ ਮੀਡੀਆ ਦੇ ਸਾਥੀਆਂ ਨੂੰ ਇਹੀ ਬੇਨਤੀ ਹੈ। ਬੇਸਿਕਲੀ ਪੱਤਰਕਾਰ ਵੀਰ ਤਾਂ ਵਿਚਾਰੇ ਆਪਣੇ ਵਰਗੇ ਨੇ ਸਾਰੇ, ਮੀਡੀਆ ਅਦਾਰਿਆਂ ਨੂੰ ਬੇਨਤੀ ਹੈ। ਇੱਕ ਨਿਊਜ਼ ਚੈਨਲ ਜਿਹੜਾ ਸਾਰੇ ਏਸ਼ੀਆ 'ਚ ਆਪਣਿਆਂ ਨੂੰ ਕਹਿੰਦਾ ਸੀ ਮੈਂ ਬਹੁਤ ਪ੍ਰਾਈਮ ਹੈ, ਉਹ ਡਬੋ ਕੇ ਧਰਤਿਆ ਲੋਕਾਂ ਨੇ। ਇਹੋ ਜਿਹਾ ਹਾਲ ਹੋ ਜਾਣਾ, ਬੰਦੇ ਬਣ ਜਾਓ, ਨਹੀਂ ਤਾਂ ਲੋਕ ਜਾਗਰੂਕ ਨੇ। ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ, ਮੀਡੀਆ ਤੁਹਾਡੇ ਸਿਰ 'ਤੇ ਖੜ੍ਹਾ ਹੈ। ਤੁਸੀਂ ਦੇਖਦੇ ਹੋ ਤਾਂ ਕਿਸੇ ਦੀ TRP ਵੱਧਦੀ ਹੈ, ਕਿਸੇ ਦੀ ਘਟਦੀ ਹੈ। ਇਹ ਹੁਣ ਤੁਸੀਂ ਡਿਸਾਈਡ ਕਰਨਾ ਹੈ ਕਿ ਕਿਹੜਾ ਕੇਜਰੀ ਮੀਡੀਆ ਹੈ, ਕਿਹੜਾ ਪੰਜਾਬੀ ਮੀਡੀਆ ਹੈ। ਹੁਣ ਮੀਡੀਆ ਨੂੰ ਵੀ ਇਹੀ ਬੇਨਤੀ ਹੈ, ਹੁਣ ਲੋਕ ਤੈਅ ਕਰਨਗੇ ਕਿ ਅਸਲ ਮੀਡੀਆ ਕਿਹੜਾ ਹੈ। ਫੇਰ ਨਾ ਕਿਉਂ ਤੁਹਾਡੀ TRPਆਂ ਘਟਣ ਲੱਗ ਗਈਆਂ। ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਤਾਂ ਆਪਣਾ ਸਾਨੂੰ ਬੈਨ ਕਰਨਾ ਕਰ ਦਿਓ, ਸਾਡੀ ਵਾਈਟਾਂ ਨਹੀਂ ਚਲਾਉਣੇ ਨਾ ਚਲਾਓ, ਕੋਈ ਦਿੱਕਤ ਨਹੀਂ। ਅਸੀਂ ਤਾਂ ਆਪਣਾ ਫੇਸਬੁੱਕ 'ਤੇ ਪਾ ਕੇ ਕੰਮ ਚਲਾ ਲਿਆ, ਕੋਈ ਦਿੱਕਤ ਨਹੀਂ। ਮੈਸੇਜ ਦੇਣਾ ਦੇ ਦਾਂਗੇ ਅਸੀਂ ਤਾਂ ਆਪਣਾ, ਪਰ ਤੁਹਾਡਾ ਕੀ ਹਾਲ ਹੋਊਗਾ ਉਹ ਤੁਹਾਡੇ ਸਾਹਮਣੇ ਛੇਤੀ ਹੋ ਜਾਊਗਾ। ਬੜੀ ਇੱਕ ਤਰਾਸਦੀ ਵਾਲੀ ਗੱਲ ਹੈ ਕਿ ਮੀਡੀਆ ਦੇ ਉੱਪਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੀ, ਉਹ ਪੰਜਾਬ ਦੇ ਲੋਕਾਂ ਦੀ ਜਾਂ ਜਿਹੜੇ ਖਿੱਤੇ ਦਾ ਮੀਡੀਆ ਹੈ ਉਸ ਖਿੱਤੇ ਦੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਸੀ। ਪਰ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦਾ ਮੀਡੀਆ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਕਿ ਬੜੇ ਬੇਬਾਕੀ ਦੇ ਨਾਲ ਗੱਲ ਕਰਾਂਗੇ, ਨਿਰਪੱਖ ਹੋ ਕੇ ਗੱਲ ਕਰਾਂਗੇ, ਪਰ ਉਹ ਕਿਤੇ ਨਾ ਕਿਤੇ ਉਹ ਵੀ ਗੋਦੀ ਦੇ ਵਿੱਚ ਬੈਠਦਾ ਨਜ਼ਰ ਆ ਰਿਹਾ ਹੈ। ਤਾਂ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਅੱਜ ਚੌਥੇ ਥੰਮ ਨੂੰ ਬਚਾਉਣ ਵਾਸਤੇ ਯਤਨਸ਼ੀਲ ਹੋਣ ਦੀ ਜ਼ਰੂਰਤ ਹੈ। ਪੰਜਾਬ ਪੱਖੀ ਉਹਨਾਂ ਸੁਹਿਰਦ ਲੋਕਾਂ ਨੂੰ ਸ਼ਲਾਘਾਯੋਗ ਉਪਰਾਲੇ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਿਹੜੇ ਮੀਡੀਆ ਅਦਾਰੇ ਨੇ ਜਦੋਂ ਉਹਨਾਂ ਨੂੰ ਚਲਾਉਣ ਵਾਲੇ ਲੋਕ ਨੇ
ਜਦੋਂ ਉਹੀ ਕਰਪਸ਼ਨ ਦਾ ਸ਼ਿਕਾਰ ਹੋ ਜਾਣਗੇ, ਜਦੋਂ ਉਹ ਸਰਕਾਰ ਦੇ ਫੋਕੇ ਡਰਾਵਿਆਂ ਤੋਂ ਡਰਨ ਲੱਗ ਜਾਣਗੇ, ਤਾਂ ਫਿਰ ਲੋਕਾਂ ਦੀ ਆਵਾਜ਼ ਬੁਲੰਦ ਕਿਵੇਂ ਕੀਤੀ ਜਾ ਸਕਦੀ ਹੈ? ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਉਮੀਦ ਕਰਦਾ ਕਿ ਇਸ ਇੰਟਰਵਿਊ ਦੇ ਰਾਹੀਂ ਤੁਹਾਡੇ ਮਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਵਾਲ ਉਪਜਣਗੇ ਔਰ ਤੁਸੀਂ ਉਹਨਾਂ ਲੋਕਾਂ ਨੂੰ ਸਵਾਲ ਕਰੋਗੇ ਜਿਹੜੇ ਲੋਕ ਇੱਕ ਪਾਸੜ ਹੋ ਕੇ ਬੋਲੀ ਬੋਲਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਨਿਰਪੱਖ ਹੋ ਕੇ ਪੰਜਾਬ ਦੇ ਮਸਲਿਆਂ ਦੀ ਗੱਲਬਾਤ ਕਰਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।